CNN ਰਿਪੋਰਟ ਕਰ ਰਿਹਾ ਵੀ ਪ੍ਰੈਜ਼ੀਡੈਂਟ ਬਾਈਡਨ ਹੁਣੀ ਡੈਮੋਕ੍ਰੇਟਸ ਨੂੰ ਇਹ ਕਹਿ ਰਹੇ ਆ ਵੀ ਮੈਂ ਰੇਸ ਦੇ ਵਿੱਚ ਹੈਗਾ ਆ ਤੇ ਸਾਡਾ ਇੱਕੋ ਇੱਕ ਮਕਸਦ ਆ ਹੁਣ ਕਿਸ ਤਰ੍ਹਾਂ ਅਸੀਂ ਡੋਨਲਡ ਟਰੰਪ ਨੂੰ ਬੀਟ ਕਰਨਾ ਹੈਗਾ। ਕਹਿੰਦੇ ਵੀ ਸਾਡੇ ਕੋਲ ਸਿਰਫ 42 ਦਿਨ ਰਹਿ ਗਏ ਆ ਡੈਮੋਕ੍ਰੈਟਿਕ ਕਨਵੈਨਸ਼ਨ ਦੇ ਲਈ ਤੇ 119 ਦਿਨ ਰਹਿ ਗਏ ਆ ਜਨਰਲ ਇਲੈਕਸ਼ਨ ਦੇ ਲਈ। ਤੇ ਜਿਹੜਾ ਕਹਿੰਦੇ ਵੀ ਇਹ ਭੰਬਲ ਭੂਸਾ ਚੱਲ ਰਿਹਾ ਆ ਇਸ ਨੂੰ ਬੰਦ ਕਰੋ ਤੇ ਆਪਣੀ ਜਿਹੜੀ ਪਾਰਟੀ ਆ ਉਹਨੂੰ ਯੂਨੀਫਾਈ ਕਰਕੇ ਕਿਸ ਤਰ੍ਹਾਂ ਅਸੀਂ ਜਿਹੜੇ ਆ ਡੋਨਲਡ ਟਰੰਪ ਉਹਨਾਂ ਨੂੰ ਹਰਾ ਸਕਦੇ ਆ ਉਹਦੇ ਉੱਤੇ ਜਿਹੜਾ ਮੇਨ ਫੋਕਸ ਰੱਖਣਾ ਚਾਹੀਦਾ। ਪਰ ਦੂਸਰੇ ਪਾਸੇ 20 ਦੇ ਕਰੀਬ ਹੁਣ ਡੈਮੋਕ੍ਰੇਟਸ ਹੋ ਗਏ ਹਾਊਸ ਡੈਮੋਕ੍ਰੇਟਸ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੂੰ ਪਰਸਨਲੀ ਜਿਨ੍ਹਾਂ ਨੇ ਰੀਚ ਕੀਤਾ ਆ ਵੀ ਨਹੀਂ ਹੁਣ ਸਾਨੂੰ ਇਹ ਤੋਂ ਤੁਹਾਨੂੰ ਸਟੈਪ ਡਾਊਨ ਕਰਨਾ ਚਾਹੀਦਾ। ਜੀ, ਪਰ ਉਹ ਕਿਹਾ ਵੀ ਮੈਂ ਲੜਾਈ 'ਚ ਆ ਤੇ ਉਹਨਾਂ ਨੇ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਜੇ ਰੱਬ ਆ ਕੇ ਖੁਦ ਮੈਨੂੰ ਕਵੇ ਵੀ ਰੇਸ ਦੇ ਵਿੱਚ ਬਾਹਰ ਹੋ ਜਾ, ਮੈਂ ਫਿਰ ਹੀ ਰੇਸ 'ਚੋਂ ਬਾਹਰ ਹੋਊਂਗਾ। ਤੇ ਕਹਿੰਦੇ ਆਪਾਂ ਨੂੰ ਪਤਾ ਰੱਬ ਨੇ ਥੱਲੇ ਤਾਂ ਆਉਣਾ ਨਹੀਂ, ਸੋ ਮੈਂ ਰੇਸ 'ਚੋਂ ਕਿਸੇ ਪਾਸਿਓਂ ਵੀ ਬਾਹਰ ਜਿਹੜਾ ਉਹ ਨਹੀਂ ਹੋਣ ਜਾ ਰਿਹਾ ਹੈਗਾ। ਸੋ ਵੱਡੀਆਂ ਸਟੇਟਮੈਂਟਸ ਜਿਹੜੀਆਂ ਆ ਰਹੀਆਂ, ਪਰ ਅਜੇ ਵੀ ਜਿੱਦਾਂ ਤੁਸੀਂ ਕਿਹਾ ਕੁਛ ਜਿਹੜੇ ਡੈਮੋਕ੍ਰੇਟਸ ਆ ਇਹਨਾਂ ਨੂੰ ਜਿਹੜੇ ਉਹ ਬਾਹਰ ਜਾਣ ਦੇ ਲਈ, ਰੇਸ 'ਚੋਂ ਬਾਹਰ ਨਿਕਲਣ ਦੇ ਲਈ ਕਹਿ ਰਹੇ ਨੇ। ਬਿਲਕੁਲ, ਜਿਹੜੇ ਚੱਕ ਸ਼ੂਮਰ ਤੇ ਕਲਾਈਬਰਨ ਆ ਉਹ ਉਹਨਾਂ ਨੇ ਸਪੋਰਟ ਕੀਤੀ ਆ ਬਾਈਡਨ ਹੁਣਾਂ ਦੀ, ਪਰ ਜਿਹੜੇ ਹਕੀਮ ਜੈਫਰੀਜ਼ ਆ ਉਹ ਚੁੱਪ ਰਹੇ ਆ। ਨੈਂਸੀ ਪਲੋਸੀ ਹੁਣਾਂ ਨੇ ਵੀ ਇਹ ਕਿਹਾ ਵੀ ਜਿਹੜਾ ਪਰਫਾਰਮੈਂਸ ਵਾਲਾ ਕੁਐਸਚਨ ਆ ਬਾਈਡਨ ਹੁਣਾਂ ਦੇ ਉੱਤੇ ਇਹ ਲੈਜੀਟੀਮੇਟ ਹੈਗਾ ਆ। ਪਰ ਇਹ ਇੱਕ ਤਰ੍ਹਾਂ ਦੇ ਨਾਲ ਸਾਡੇ ਲਈ ਬੜਾ ਬੈਡ ਐਪੀਸੋਡ ਹੈਗਾ ਆ। ਦੂਸਰੇ ਪਾਸੇ ਬਹੁਤ ਸਾਰੇ ਜਿਹੜੇ ਡੈਮੋਕ੍ਰੇਟਸ ਆ ਉਹ ਇੱਕ ਤਰ੍ਹਾਂ ਦੇ ਨਾਲ ਕਮਲਾ ਹੈਰਿਸ ਦੀ ਵੀ ਜਿਹੜੀ ਤਿਆਰੀ ਆ ਉਹ ਕਰ ਰਹੇ ਹੈਗੇ ਵੀ ਇਨ ਕੇਸ ਜੇ ਉਹ ਛੱਡਦੇ ਆ, ਕੁਇਟ ਕਰਦੇ ਹੈਗੇ ਆ ਤੇ ਕਮਲਾ ਹੈਰਿਸ ਹੁਣੀ ਤਿਆਰ ਰਹਿਣ। ਉਸ ਤੋਂ ਬਿਨਾਂ ਮਿਸ਼ੀਗਨ ਦੀ ਗਵਰਨਰ ਦਾ ਵੀ ਨਾਂ ਆ ਰਿਹਾ, ਕੈਲੀਫੋਰਨੀਆ ਦੇ ਗਵਰਨਰ ਦਾ ਵੀ ਜਿਹੜਾ ਨਾਂ ਆ ਰਿਹਾ ਹੈਗਾ। ਪਰ ਉਹਨਾਂ ਨੇ ਕਲੀਅਰਲੀ ਕਿਹਾ ਪ੍ਰੈਜ਼ੀਡੈਂਟ ਬਾਈਡਨ ਨੇ ਵੀ ਮੈਂ ਰੇਸ ਦੇ ਵਿੱਚ ਆ, ਪਰ ਪ੍ਰੈਸ਼ਰ ਬਹੁਤ ਆ। ਹੁਣ ਪਹਿਲਾਂ ਤਾਂ ਇੱਕ ਸਿਰਫ ਡੈਮੋਕ੍ਰੇਟ ਕਾਂਗਰਸਮੈਨ ਬੋਲਿਆ ਸੀ ਉਹਨਾਂ ਦੇ ਉਲਟ, ਹੁਣ ਅੱਜ ਦੀ ਡੇਟ ਦੇ ਵਿੱਚ ਟੋਟਲ 20 ਹੋ ਗਏ ਆ ਜਿਹੜੇ ਕਹਿੰਦੇ ਆ ਵੀ ਨਹੀਂ ਅਸੀਂ ਜਿਹੜੀ ਇਲੈਕਸ਼ਨ ਆ ਬੜੀ ਬੁਰੀ ਤਰ੍ਹਾਂ ਹਾਰਾਂਗੇ ਜੇ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੂੰ ਚੇਂਜ ਨਾ ਕੀਤਾ ਗਿਆ। ਜੀ, ਅਗਲੀ ਖਬਰ ਯੂਕਰੇਨ ਤੋਂ ਆ ਰਹੀ ਹੈ। ਯੂਕਰੇਨ ਦੇ ਬੱਚਿਆਂ ਦੇ ਹਸਪਤਾਲ ਦੇ ਉੱਤੇ ਹਮਲਾ ਹੋਇਆ ਆ ਜਿਸ ਵਿੱਚ 31 ਜਾਣਿਆਂ ਦੀ ਮੌਤ ਹੋਈ ਆ। ਰੂਸੀ ਮਿਜ਼ਾਈਲਸ ਕਹਿੰਦੇ ਆ ਵੀ ਯੂਕਰੇਨ ਦੇ ਇਸ ਹਸਪਤਾਲ ਦੇ ਉੱਤੇ ਆਣ ਡਿੱਗੀਆਂ ਆ। 31 ਜਾਣਿਆਂ ਦੇ ਮਰਨ ਦੇ ਨਾਲ 125 ਜਾਣੇ ਹੋਰ ਜ਼ਖਮੀ ਹੋਏ ਆ। ਕਹਿੰਦੇ ਵੀ ਦਿਨ ਦਿਹਾੜੇ ਉਹਨਾਂ ਨੇ ਇਹ ਜਿਹੜਾ ਯੂਕਰੇਨ ਦੇ ਇਹਨਾਂ ਸ਼ਹਿਰਾਂ ਦੇ ਉੱਤੇ ਹਮਲਾ ਕਰ ਦਿੱਤਾ ਸੀਗਾ। ਇਹ ਕੀਵ ਜਿਹੜੀ ਰਾਜਧਾਨੀ ਆ ਯੂਕਰੇਨ ਦੀ, ਉੱਥੇ ਇਹ ਹਸਪਤਾਲ ਸੀਗਾ। ਟੈਲੀਗ੍ਰਾਮ ਐਪ ਦੇ ਉੱਤੇ ਉਹਨਾਂ ਨੇ ਜਿਹੜੀ ਅਪਡੇਟ ਪਾਈ ਆ ਜਿਸ ਵਿੱਚ ਉਹਨਾਂ ਨੇ ਦੱਸਿਆ ਸੀ ਓਕ ਮੈਡਿਟ ਹਸਪੀਟਲ ਇਸ ਦਾ ਨਾਮ ਸੀਗਾ ਕੀਵ ਦੇ ਉੱਤੇ ਜਿੱਥੇ ਇਹ ਹਮਲਾ ਹੋਇਆ ਆ। ਕਹਿੰਦੇ ਵੀ ਇਹ